ਅੱਛਾ ਜੀ, ਇੱਕ ਨਾ ਔਰਤ ਸੀਗੀ ਤੇ ਉਹਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਤੰਗ ਆ ਗਏ ਕਿ ਉਹਨੂੰ ਮੰਗਣ ਲਈ ਮਜਬੂਰ ਹੋਣਾ ਪੈ ਗਿਆ। ਦਰ-ਦਰ ਮੰਗਣਾ, ਜਿਵੇਂ ਮੰਗਤੇ ਮੰਗਦੇ ਆ ਜੀ, ਮੰਗਣਾ ਜਾ ਕੇ ਉਹਨੇ ਆਪਣਾ ਦਰ-ਦਰ ਤੋਂ ਮੰਗਣਾ। ਤੇ ਨਾ ਉਹ ਇੱਕ ਨਾ ਬਾਦਸ਼ਾਹ ਇੱਕ ਅਮੀਰ ਜ਼ਾਦੇ ਦੇ ਕਿਸੇ ਦੇ ਦਰਬਾਰ ਤੇ ਗਈ ਜਾਂ ਉਹਦੇ ਦਰ ਤੇ ਗਈ ਤੇ ਜਾ ਕੇ ਉਹਨੇ ਕੁੰਡਾ ਖੜਕਾਇਆ। ਉਹਨੇ ਸਵਾਲ ਕੀਤਾ, ਉਹਨੇ ਕਿਹਾ ਮੈਨੂੰ ਕੋਈ ਸ਼ੈ ਦਵੋ, ਖਾਣ ਪੀਣ ਨੂੰ ਜਾਂ ਟਕਾ ਦਵੋ, ਪੈਸਾ ਦਵੋ। ਉਹ ਬੰਦੇ ਨੇ ਉਹਦਾ ਹੱਥ ਫੜ ਲਿਆ ਤੇ ਹੱਥ ਫੜ ਕੇ ਕਹਿਣ ਲੱਗਾ, ਕੀ ਤੂੰ ਦਰ-ਦਰ ਮੰਗਦੀ ਫਿਰਦੀ ਆ? ਦੱਸ ਇੱਕ ਰਾਤ ਦੇ ਕਿੰਨੇ ਪੈਸੇ ਲਏਂਗੀ? ਸਾਫ਼ ਲਫ਼ਜ਼ਾਂ 'ਚ ਦੱਸਾਂ, ਇੱਕ ਰਾਤ ਮੇਰੇ ਨਾਲ ਗੁਜ਼ਾਰਨ ਦੇ ਕਿੰਨੇ ਪੈਸੇ ਲਏਂਗੀ? ਤੇ ਉਹ ਔਰਤ ਅੱਗੋਂ ਕਹਿਣ ਲੱਗੀ ਆ, ਬੜੀ ਸੋਹਣੀ ਗੱਲ ਆ, ਕਾਸਮ ਸਾਹਿਬ ਨੇ ਲਿਖੀ ਆ, ਸਲੂਟ ਆ ਲਿਖਣ ਵਾਲਿਆਂ ਨੂੰ ਵੀ। ਉਹ ਕਹਿੰਦੀ ਕਿ ਹੱਥ ਛੋੜ ਕੇ ਗੱਲ ਕਰ ਗੈਰਤਮੰਦ, ਮੈਂ ਕੋਈ ਦਲਗੀਰ ਫਹਾਸ਼ਾ ਨਹੀਂ। ਹੱਥ ਛੋੜ ਕੇ ਗੱਲ ਕਰ ਗੈਰਤਮੰਦ, ਮੈਂ ਕੋਈ ਦਲਗੀਰ ਫਹਾਸ਼ਾ ਨਹੀਂ। ਚਲੋ ਤੰਗ ਹਾਲਾਤ ਦੀ ਜੇਲ੍ਹ ਵਿੱਚ ਆ, ਪਰ ਅਲਹੜ ਸ਼ੌਕ ਰਕਾਸਾ ਨਹੀਂ। ਤੇ ਭੁੱਖੇ ਵੇਖ ਕੇ ਰੋਂਦੇ ਬਾਲਾਂ ਨੂੰ, ਪਹਿਲੇ ਬੁੱਕ ਬੁੱਕ ਅਥਰੂ ਰੋਂਦੀ ਹਾਂ। ਲੋਕੀ ਵੇਖ ਕੇ ਮੈਨੂੰ ਹੱਸ ਪੈਂਦੇ, ਹਰ ਮੋੜ ਤੇ ਜਿੱਦਣ ਖਲੋਂਦੀ ਆ। ਲੋਕੀ ਵੇਖ ਕੇ ਮੈਨੂੰ ਹੱਸ ਪੈਂਦੇ, ਹਰ ਮੋੜ ਤੇ ਜਿੱਦਣ ਖਲੋਨੀ ਆ। ਤੇ ਮੈਨੂੰ ਹਰਗਿਜ਼ ਸ਼ੌਕ ਅਦਾ ਦਾ ਨਹੀਂ, ਮੈਨੂੰ ਕਾਸਾ ਵਕਤ ਨਪਾਇਆ ਏ। ਮੈਨੂੰ ਹਰਗਿਜ਼ ਸ਼ੌਕ ਅਦਾ ਦਾ ਨਹੀਂ, ਮੈਨੂੰ ਕਾਸਾ ਵਕਤ ਨਪਾਇਆ ਏ। ਤੇ ਮੈਨੂੰ ਦਰ-ਦਰ ਫਿਰਨਾ ਆਦਤ ਨਹੀਂ, ਮੈਨੂੰ ਦਰ-ਦਰ ਵਕਤ ਫਰਾਇਆ ਏ। ਤੇ ਮੈਂ ਜਿਸਮ ਫਰੋਸ਼ ਫਹਾਸ਼ਾ ਨਹੀਂ, ਬਸ ਰੱਬ ਦੇ ਨਾਂ ਤੇ ਮੰਗਦੀ ਆ। ਨਾ ਕਿਸੇ ਦੀ ਸੇਜ ਤੇ ਸੌਂਦੀ ਆ, ਨਾ ਘੁੰਗਰੂ ਬਨ ਕੇ ਨੱਚਦੀ ਆ। ਤੂੰ ਸ਼ਹਿਰ ਦਾ ਹਾਕਮ ਕੁਝ ਨਾ ਦੇ, ਉਹਨੂੰ ਕਹਿੰਦੀ ਆ ਕਿ ਤੂੰ ਸ਼ਹਿਰ ਦਾ ਹਾਕਮ ਕੁਝ ਨਾ ਦੇ, ਪਰ ਐਡਾ ਗਲਤ ਖਿਆਲ ਨਾ ਕਰ। ਮੇਰੇ ਸ਼ਰਮ ਹਯਾ ਦੀ ਚਾਦਰ ਨੂੰ ਇੰਜ ਪੈਰਾਂ ਹੇਠ ਪਮਾਲ ਨਾ ਕਰ। ਮੇਰੇ ਸ਼ਰਮ ਹਯਾ ਦੀ ਚਾਦਰ ਨੂੰ ਇੰਜ ਪੈਰਾਂ ਹੇਠ ਪਮਾਲ ਨਾ ਕਰ। ਰੱਖ ਸਾਂਭ ਕੇ ਕਾਸਮ ਦੌਲਤ ਨੂੰ, ਦੋ ਟਕਿਆਂ ਨਾਲ ਔਕਾਤ ਨਾ ਮੰਗ। ਮੈਂ ਸਾਹਿਲ ਹਾਂ ਕੋਈ ਕੰਜਰੀ ਨਹੀਂ, ਮੈਂ ਸਾਹਿਲ ਹਾਂ ਕੋਈ ਕੰਜਰੀ ਨਹੀਂ। ਖੈਰਾਤ ਦੇ ਬਦਲੇ ਰਾਤ ਨਾ ਮੰਗ।